ਪੈਕਿੰਗ ਸ਼ੈਕਿੰਗ ਚੱਲ ਰਹੀ, ਬੇਬੇ ਨੇ ਬੈਗ ਇੱਕ ਭਰ ਲਿਆ ਤੇ ਦੂਜਾ ਇੱਧਰ ਤਿਆਰੀਆਂ ਕਰੀ ਜਾ ਰਹੇ। ਮਾਂ ਜੀ ਕਿੱਥੇ ਜਾਣਾ, ਕਿੱਥੇ ਭਲਾ ਹੁਣ? ਅੱਜ ਤਾਂ ਉਹਦੇ ਸਹੁਰਿਆਂ ਤੇ ਫਿਰਨ ਜਾਣਾ। ਗੁੱਡ ਮਾਰਨਿੰਗ ਮਾਂ ਜੀ, ਕੀ ਹਾਲ ਚਾਲ ਨੇ, ਕਿੱਦਾਂ ਹੋ, ਸਿਹਤ ਵੀ ਠੀਕ ਹੈ? ਸਲਾਮ ਲਓ। ਵਾਲੇਕੁਮ ਅਸਲਾਮ। ਫਿੱਟ ਹੋ? ਗੁੱਡ ਮਾਰਨਿੰਗ ਸਾਰਿਆਂ ਨੂੰ good morning। ਸਾਰਿਆਂ ਨੂੰ ਗੁੱਡ ਮਾਰਨਿੰਗ, अस्सलाम वालेकुम वरहमतुल्लाहि वबरकातुहू। सारी मिनी फैमिली ਨੂੰ, ਸਾਰੇ ਵੇਖਣ ਵਾਲੇ ਭੈਣਾਂ ਭਰਾਵਾਂ ਨੂੰ ਸਾਡੀ ਤਰਫੋਂ ਬਹੁਤ ਜ਼ਿਆਦਾ ਸਲਾਮ। ਤੇ ਅੱਜ ਸਵੇਰ ਦਾ ਖੂਬਸੂਰਤ ਮੌਸਮ ਹੈ, ਠੀਕ ਹੈ। ਬੱਚੇ ਲੋਕਾਂ ਦੇ ਸਕੂਲੇ ਜਾ ਚੁੱਕੇ ਨੇ, ਸੂਰਜ ਚੜ੍ਹ ਪਿਆ ਮਾਸ਼ਾਅੱਲਾ। ਸਵੇਰ ਚਿੜੀਆਂ ਵੀ ਚਹਿਕ ਰਹੀਆਂ ਨੇ। ਤੇ ਅੱਜ ਤੁਹਾਡਾ ਭਰਾ ਸਵੇਰ ਬਾਂਗਾ ਵਾਲੇ ਦਾ ਉੱਠਿਆ ਹੈ ਕਿਉਂਕਿ ਰੂਟੀਨਾਂ ਚੇਂਜ ਹੋ ਰਹੀਆਂ ਨੇ। ਤੇ ਮੈਂ ਬਾਹਰ ਦਾ ਤੁਹਾਨੂੰ ਥੋੜਾ ਜਿਹਾ ਫਰੈਸ਼ ਜਿਹਾ ਨਜ਼ਾਰਾ ਕਰਾਵਾਂ, ਠੀਕ ਹੈ। ਹਾਏ ਧੁੱਪ ਫੁੱਲ ਹੈ, ਮੌਸਮ ਖੂਬਸੂਰਤ ਹੈ। ਖੁੱਲ ਗਿਆ ਦਿਨ ਜਿਹੜੇ ਨਾ ਹੁਣ ਮਤਲਬ ਕੰਮਾਂ ਕਾਰ ਵਾਲੇ ਦਿਨ ਆ ਗਏ ਨੇ। ਗਰਮੀ ਘਟ ਗਈ ਹੈ ਤੇ ਉਸ ਤੋਂ ਬਾਅਦ ਬਾਰਿਸ਼ਾਂ ਵੀ ਰੁਕ ਗਈਆਂ ਨੇ, ਬਾਹਰ ਖੁਸ਼ਕ ਹੋ ਗਿਆ। ਤੇ ਮਾਂ ਜੀ ਤੁਹਾਨੂੰ ਇੱਕ ਬਹੁਤ ਜ਼ਿਆਦਾ ਮੁਬਾਰਕ ਦੇਣੀ ਸੀ ਮੈਂ, ਠੀਕ ਹੈ। 2 ਦਿਨ ਹੋ ਗਏ ਤੁਹਾਨੂੰ ਮੁਬਾਰਕ ਹੀ ਨਹੀਂ ਦੇਤੀ। ਆਈਫੋਨ 16 ਤੁਸੀਂ ਨਹੀਂ ਲੈ ਕੇ ਦਿੰਦੇ ਪਏ ਸੀ ਨਾ, ਤੇ ਹੁਣ 17 ਲਾਂਚ ਹੋ ਗਿਆ ਤੇ ਆਈਫੋਨ 17 ਆ ਗਿਆ। ਤੇ ਹੁਣ 17 ਬਾਰੇ ਕੀ ਖਿਆਲ? ਦੇਖੋ 16 ਨਾਲੋਂ 2 ਗੁਣਾ ਮਹਿੰਗਾ ਹੋ ਗਿਆ 17 ਹੈ। ਤੇ ਹੁਣ ਫਿਰ ਮੈਂ ਕਹਿੰਦਾ ਹੁਣ ਆਪਾਂ ਕੀ 16 ਕੀ ਲੈਣਾ, ਹੁਣ ਫਿਰ ਅਪਗ੍ਰੇਡ ਕਰਨਾ ਹੀ ਹੈ ਜਿੱਦਾਂ ਮਾਡਲ। ਹੁਣ ਫਿਰ ਡਾਇਰੈਕਟਲੀ 17 ਤੇ ਚੱਲਦੇ ਆ। ਕੀ ਖਿਆਲ? ਖੁੱਲ ਜਾ ਸੇ ਪੁੱਤਰ ਐਵੇਂ ਕਿਸੇ ਦਾ ਹੈ ਕੋਠਾ ਵੇਖ ਕੇ ਆਪਦੀ ਕੋਠੜੀ ਨਹੀਂ ਢਾ ਲਈਦੀ। ਤੇ ਰੱਬ ਨੇ ਤੈਨੂੰ ਦਿੱਤੇ ਆ ਬਥੇਰੇ, 3 ਫੋਨ ਤਾਂ ਤੇਰੇ ਓਏ ਇਹ ਤੇ ਐਂਡਰੋਇਡ ਨੇ ਨਾ, ਇਹਨਾਂ ਦਾ ਫਿਰ ਆਈਫੋਨ ਵਾਲਾ ਸਵਾਦ ਨਹੀਂ ਯਾਰ। ਦੱਸੋ ਸਾਰਾ ਹੀ ਕਰਨਾ ਪੁੱਤਰ, ਮੋਬਾਈਲ ਹੀ ਚਲਾਉਣਾ ਵਾ। ਉਹ ਮਹਿੰਗਾ ਕੀ ਸਸਤਾ ਕੀ, ਆਪਦੇ ਪੈਰ ਵੇਖ ਕੇ ਚਾਦਰ ਖਿਲਾਰੀ ਦੀ ਹੈ। ਪੈਰ ਮੇਰੇ ਠੀਕ ਨੇ, 10 ਨੰਬਰ ਪੈਰ ਨੇ। ਮੈਂ ਕਹਿੰਦਾ ਚਾਦਰ ਬੜੀ ਖਿਲਰ ਜਾਣੀ। ਸੋਹਣਿਆ ਪੁੱਤਰਾ, ਜਿਹੜੇ ਕੰਮ ਤੂੰ ਲੱਗਾ ਹੈ ਨਾ, ਹਾਂਜੀ ਉਸ ਕੰਮ ਜਾ। ਅੱਲਾ ਤੈਨੂੰ ਕਾਮਯਾਬ ਕਰੇ, ਅੱਲਾ ਤੈਨੂੰ ਤੇਰੇ ਮਿਸ਼ਨ ਵਿੱਚ ਕਾਮਯਾਬ ਕਰੇ। ਮੇਰੀ ਆਮੀਨ, ਦੁਆ ਹੈ ਦਿਨ ਆਮੀਨ, ਰਾਤ। ਤੇ ਫੋਨਾਂ ਦੀ ਕਿਹੜੀ ਗੱਲ, ਫੋਨ ਤਾਂ ਫਿਰ ਆਉਂਦੇ ਹੀ ਰਹਿਣੇ ਆ। ਇਸ ਗੱਲ ਨੇ ਤੁਹਾਡੀ ਨੇ ਮੇਰਾ ਦਿਲ ਜਿੱਤ ਲਿਆ, ਠੀਕ ਹੈ। ਲੈ ਜੀ ਅੱਜ ਸਵੇਰ ਉੱਠਣ ਦੀ ਖਾਸ ਵਜ੍ਹਾ ਕੀ ਸੀ? ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੱਲ ਮੈਂ ਜਿਹੜਾ ਨਾ ਪਾਸਪੋਰਟ ਆਫਿਸ ਜਾਣਾ ਸੀ, ਰੀਨਿਊ ਕਰਵਾਉਣਾ ਸੀ। ਪਾਸਪੋਰਟ ਮੇਰਾ ਐਕਸਪਾਇਰ ਹੋ ਗਿਆ ਤੇ ਮੈਂ ਜਿਹੜਾ ਨਾ ਕੱਲ ਲੇਟ ਹੋ ਗਿਆ, ਇਸ ਵੇਲੇ ਤਾਂ ਜਾ ਨਹੀਂ ਪਾਇਆ। ਤੇ ਫਰਾਈਡੇ ਦਾ ਦਿਨ ਹੈ ਤੇ ਮੈਂ ਕਿਹਾ ਅੱਜ ਬਹੁਤਾ ਲੇਟ ਹੋਇਆ ਤੇ 2-3 ਘੰਟੇ ਫਰਾਈਡੇ ਵਾਲੇ ਦਿਨ ਕੰਮ ਹੁੰਦਾ। 12 ਵਜੇ 12:30 ਵਜੇ ਆਫਿਸ ਕਲੋਜ਼ ਹੋ ਜਾਣਾ। ਤੇ ਇਸ ਵਜ੍ਹਾ ਤੋਂ ਮੈਂ ਫਿਰ ਟਾਈਮ ਨਾਲ ਉੱਠਿਆ ਸੀ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਸੁੱਤਾ ਹੀ ਨਹੀਂ। ਮੈਂ ਕਿਹਾ ਚਲੋ ਜਾਗਦੇ ਰਹਿੰਦੇ ਆ, ਟਾਈਮ ਨਾਲ ਫਰੈਸ਼ ਹੋਣਾ। ਇਸ ਟਾਈਮ 8 ਵਜੇ ਦਾ ਟਾਈਮ ਹੈ ਤੇ 8 ਤੋਂ ਸ਼ਾਇਦ ਪਲੱਸ ਹੀ ਹੋ ਗਿਆ ਹੋਵੇ, ਕੋਈ ਪੱਕਾ ਪਤਾ ਨਹੀਂ ਹੈ ਮੈਨੂੰ। ਲੋ ਜੀ 8:30 ਹੋ ਗਏ ਨੇ। 9 ਵਜੇ ਆਫਿਸ ਖੁੱਲ੍ਹਣਾ ਤੇ ਮੇਰੇ ਘਰ ਤੋਂ ਕੋਈ ਜਿਹੜਾ ਨਾ ਅੱਧੇ ਘੰਟੇ ਦਾ ਰਸਤਾ ਹੈ। ਹੁਣ ਮੈਨੂੰ ਜਿਹੜਾ ਨਾ ਕਿਉਂਕਿ ਸਾਡੇ ਡਿਸਟ੍ਰਿਕਟ ਦੇ ਵਿੱਚ ਤੇ ਹੁਣ ਮੈਨੂੰ ਕਾੜੇ ਜਾਣਾ ਪੈਣਾ। ਹੁਣ ਤੁਹਾਡਾ ਭਰਾ ਨਿਕਲੇਗਾ ਕਾੜੇ ਵਾਸਤੇ ਜਾ ਕੇ ਜਿਹੜਾ ਨਾ ਪਾਸਪੋਰਟ ਰੀਨਿਊ ਦਾ ਐਪਲੀਕੇਸ਼ਨ ਦੇਣੀ ਹੈ। ਉਸ ਤੋਂ ਬਾਅਦ ਸੈਕਿੰਡ ਕੰਮ ਕੀ ਹੈ? ਸੈਕਿੰਡ ਕੰਮ ਇਹ ਵੇ ਕਿ ਮੈਂ ਇੱਕ ਛੋਟੀ ਜਿਹੀ ਗੱਲ ਸੋਚ ਰਿਹਾ ਸੀ, ਠੀਕ ਹੈ। ਦੁਨੀਆ ਦੇ ਵਿੱਚ ਅਗਰ ਸਭ ਤੋਂ ਕਾਮਯਾਬ ਕੋਈ ਪੀਰ ਕੋਈ ਮੁਰਸ਼ਦ ਹੈ ਨਾ, ਜਿੰਦੇ ਤੁਸੀਂ ਅਗਰ ਕੀ ਹੁੰਦੇ ਕਹਿੰਦੇ ਨੇ ਰਹਿਨਮਾਈ 'ਚ ਜਾਓਗੇ, ਠੀਕ ਹੈ, ਤੇ ਤੁਹਾਨੂੰ ਫੌਰੀ ਜਿਹੜਾ ਨਾ ਫੌਰੀ ਰਿਜ਼ਲਟ ਮਿਲਣਗੇ। ਤੇ ਉਹਨੇ ਤੁਹਾਡੇ ਮਾਂ-ਬਾਪ, ਠੀਕ ਹੈ। ਘਰੋਂ ਨਿਕਲਣ ਤੋਂ ਪਹਿਲੇ ਤੁਸੀਂ ਸਿਰਫ ਇੱਕ ਕੰਮ ਕਰਨਾ, 5 ਮਿੰਟ ਘਰੋਂ ਨਿਕਲਣ ਤੋਂ ਪਹਿਲੇ ਦਿਓ ਤੇ 5 ਮਿੰਟ ਤੁਸੀਂ ਆ ਕੇ ਦਿਓ, ਠੀਕ ਹੈ। ਅਗਰ ਤੁਸੀਂ ਐਸੀ ਜਗ੍ਹਾ ਤੁਸੀਂ ਨਹੀਂ ਆ ਸਕਦੇ ਆਊਟ ਆਫ ਸਿਟੀ 'ਚ, ਤੇ ਫੋਨ ਕਰਕੇ ਜਿਹੜਾ ਨਾ 5 ਮਿੰਟ ਸਵੇਰੇ ਟਾਈਮ ਲਓ ਤੇ 5 ਮਿੰਟ ਸ਼ਾਮ ਨੂੰ ਟਾਈਮ ਲਓ। ਮੈਂ ਕਹਿੰਦਾ ਘਰੋਂ ਜਾਣ ਤੋਂ ਪਹਿਲਾਂ ਜਿਹੜੀ ਮਾਂ ਦੀ ਦੁਆ ਹੈ ਨਾ, ਅੱਗੇ ਬੰਦੇ ਕਿਉਂ ਕਾਮਯਾਬ ਹੁੰਦੇ ਸੀ? ਅੱਗੇ ਮਾਵਾਂ ਵੀ ਇੰਨੀਆਂ ਮਾਡਰਨ ਨਹੀਂ ਸੀ। ਹੁਣ ਮਾਵਾਂ ਅੰਦਰ ਬੈਠੀਆਂ, ਮਾਵਾਂ ਸੁੱਤੀਆਂ ਪਈਆਂ ਹੁੰਦਾ, ਨਿਆਣਿਆਂ ਨੇ ਕੰਮ 'ਤੇ ਜਾਣਾ ਹੁੰਦਾ, ਨਿਆਣੇ ਚੱਲ ਜਾਂਦੇ। ਅੱਗੇ ਮਾਵਾਂ ਜਿਹੜਾ ਨਾ ਨਾਸ਼ਤਾ ਕਰਾ ਕੇ ਪੁੱਤ ਤੁਰਦਾ ਸੀ ਨਾ, ਮਾਂ ਬੂਹੇ 'ਚ ਜਾਂਦੀ ਸੀ, ਬੂਹਾ ਖੋਲ ਕੇ ਪਿੱਛੋਂ ਵੇਖਦੀ ਰਹਿੰਦੀ ਸੀ। ਜਿੰਨੀ ਦੇਰ ਤੱਕ ਉਹ ਨਿਗਾਹ ਹੁੰਦੀ ਨਜ਼ਰ ਆਉਂਦਾ ਸੀ ਨਾ, ਜਿੰਨੇ ਤੱਕ ਗਲੀ ਨਹੀਂ ਮੁੜਨਾ ਨਿਆਣੇ ਨੇ, ਮਾਂ ਨੇ ਪਿੱਛੇ ਭਾਵੇਂ ਸਕੂਲ ਹੀ ਘੱਲਿਆ ਹੈ, ਜਿੰਨੀ ਦੇਰ ਤੱਕ। ਹਾਲਾਂਕਿ ਉਹਨੂੰ ਪਤਾ ਸੀ ਵੀ ਜਦੋਂ ਨੁੱਕਰ ਮੋੜ ਗਿਆ ਫਿਰ ਵੀ ਤੇ ਇਹਨੇ ਜਾਣਾ, ਪਰ ਜਿੰਨੀ ਦੇਰ ਤੱਕ ਗਲੀ 'ਚ ਤੁਰਿਆ ਜਾਂਦਾ ਉਹਨੂੰ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਸੀ ਨਾ, ਬੂਹੇ 'ਚ ਖਲੋ ਕੇ ਉਹਨੇ ਦਵਾਈ ਕਰ ਦੇਣੀ, ਯਾ ਅੱਲਾ ਖੈਰ ਨਾਲ ਜਾਵੇ, ਯਾ ਅੱਲਾ ਜਿੱਥੇ ਵੀ ਚੱਲਾ ਕਾਮਯਾਬ ਹੋ ਕੇ ਆਵੇ। ਅਗਰ ਸਕੂਲੇ ਚੱਲਾ ਜਾਂ ਕੋਈ ਵੀ 100 ਕੰਮ ਚੱਲਾ, ਜੋ ਵੀ ਚੱਲਾ, ਠੀਕ ਹੈ। ਤੇ ਘਰੋਂ ਨਿਕਲਣ ਤੋਂ ਪਹਿਲੇ ਨਾ ਆਪਦੇ ਜਿਹੜੇ ਤੁਹਾਡੇ ਪੀਰੋ ਮੁਰਸ਼ਦ, ਜਿਹੜੇ ਐਵੇਂ ਦੇ ਪੀਰੋ ਮੁਰਸ਼ਦ ਨੇ ਨਾ ਭਲਵਾਨਾਂ ਵਰਗੇ, ਠੀਕ ਹੈ, ਠੀਕ। ਮਾਂ ਪਿਓ ਦੀ ਦੁਆ ਹੁੰਦੇ ਨੇ ਤਸਬੀਹ ਦੇ ਮਣਕੇ, ਤਸਬੀਹ ਦੇ ਮੋਤੀ। ਮਾਂ ਪਿਓ ਦੀਆਂ ਦੁਆਵਾਂ ਲੈਂਦੇ ਰਿਹਾ ਕਰੋ। ਕਾਮਯਾਬੀ ਦਾ ਰਾਹ ਹੈ। ਕਾਮਯਾਬੀ ਐਵੇਂ ਨਹੀਂ ਮਿਲਦੀ। ਮਾਂ ਪਿਓ ਦੀਆਂ ਦੁਆਵਾਂ, ਮਾਂ ਪਿਓ ਦੀ ਮਿਹਨਤ। ਮਾਂ ਪਿਓ ਪੁਰਾਣੇ ਕੱਪੜੇ ਪਾ ਕੇ ਆਪਣੇ ਔਲਾਦ ਵਾਸਤੇ ਬਿਹਤਰ ਸੋਚਦੇ ਆ। ਆਪਣੀ ਖੁਆਇਸ਼ ਮਾਰ ਕੇ ਆਪਣੇ ਪੁੱਤਰਾਂ ਬੱਤੀਆਂ ਦੀ ਖੁਆਇਸ਼ ਵੱਡੀ ਰੱਖਦੇ ਆ, ਉਹਨਾਂ ਨੂੰ ਕਾਮਯਾਬ ਕਰਨ ਵਾਸਤੇ। ਕਾਮਯਾਬੀ ਵਾਸਤੇ ਸੁੱਕਾ ਵੀ ਖਾਣਾ ਪੈਂਦਾ, ਟਾਕੀ ਲਾ ਕੇ ਕੱਪੜਾ ਵੀ ਪਾਉਣਾ ਪੈਂਦਾ, ਮਿਹਨਤ ਵੀ ਕਰਨੀ ਪੈਂਦੀ ਏ, ਤਕਲੀਫਾਂ ਵੀ ਜਰਨੀਆਂ ਪੈਂਦੀਆਂ ਵਾ, ਕਿਸੇ ਦੀ ਗੁਲਾਮੀ ਵੀ ਕਰਨੀ ਪੈਂਦੀ, ਫਿਰ ਜਾ ਕੇ ਕਾਮਯਾਬੀ ਮਿਲਦੀ ਹੈ। ਤੇ ਆਪਣੇ ਆਪ ਨੂੰ ਕਾਮਯਾਬ ਕਰਨਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅਪਣਾਉਣੀਆਂ ਚਾਹੀਦੀਆਂ। ਸਬਰ ਤੋਂ ਕੰਮ ਲੈਣਾ ਚਾਹੀਦਾ ਵੀ ਅੱਜ ਵੀ ਬਿਹਤਰੀ ਮਿਲ ਜਾਏਗੀ, ਅੱਜ ਵੀ ਇਨਸ਼ਾਅੱਲਾ। ਉੱਪਰ ਵਾਲੀ ਜ਼ਾਤ ਜਿਸਨੇ ਪੈਦਾ ਕੀਤਾ ਹੈ ਉਹ ਇਨਸ਼ਾਅੱਲਾ ਕਾਮਯਾਬ ਕਰੇਗਾ, ਬਿਹਤਰੀ ਜ਼ਰੂਰ ਮਿਲੇਗੀ। ਇਹਦੇ ਵਿੱਚ ਥੋੜੀ ਜਿਹੀ ਦੇਰ ਹੁੰਦੀ ਆ ਤੇ ਖੈਰ ਹੁੰਦੀ ਹੈ। ਤੇ ਬਸ ਸਿਰਫ ਤੁਸੀਂ ਇੱਕ ਕੰਮ ਕਰਨਾ। ਅਗਰ ਇੱਕ ਕੰਮ ਤੁਸੀਂ ਭਰਾ ਦੇ ਕਹਿਣ ਤੇ ਕਰ ਲਓ ਨਾ, ਮੈਂ ਕਹਿੰਦਾ
ਤੁਹਾਡੇ ਰਿਜ਼ਕ ਦੇ ਦਰਵਾਜ਼ੇ ਖੁੱਲ ਜਾਣ ਤੇ ਤੁਹਾਡੀਆਂ ਕਾਮਯਾਬੀਆਂ ਦੂਰ ਨਹੀਂ ਰਹਿਣਗੀਆਂ ਕਦੇ ਵੀ। ਤੁਸੀਂ ਕਾਮਯਾਬੀਆਂ ਤੁਹਾਡੇ ਕਦਮ ਛੂਹਣਗੀਆਂ ਜ਼ਰੂਰ, ਠੀਕ ਹੈ। ਸਿਰਫ ਮਾਂ-ਬਾਪ ਦੇ ਪੈਰ ਘੁੱਟੋ 5 ਮਿੰਟ ਸਵੇਰੇ ਤੇ 5 ਮਿੰਟ ਸ਼ਾਮ ਨੂੰ। ਨਿਕਲਣ ਤੋਂ ਪਹਿਲੇ ਉਹਨਾਂ ਨਾਲ ਪਿਆਰ ਨਾਲ ਗੱਲ ਕਰੋ ਤੇ ਦੁਆ ਕਰਕੇ ਉਹਨਾਂ ਨੂੰ ਕਹੋ ਮਾਂ ਪਿਓ ਨੂੰ ਕਹਿਣਾ ਹੈ ਕਿ ਸਾਡੇ ਲਈ ਦੁਆ ਕਰਿਆ ਜੀ, ਠੀਕ ਹੈ। ਪੁੱਤਰ ਤੁਹਾਡਾ ਕੰਮ ਤੇ ਚੱਲਾ ਹੈ, ਫਲਾਨੀ ਰਾਏ ਚੱਲਾ ਹੈ, ਸਾਡੇ ਲਈ ਦੁਆ ਕਰਿਆ ਜੀ, ਠੀਕ ਹੈ। ਤੇ ਵੇਖਿਆ ਜੀ ਸ਼ਾਮ ਤੱਕ ਤੁਹਾਡਾ ਕੰਮ ਕਿਉਂ ਨਹੀਂ ਹੁੰਦਾ। ਚਲੋ ਹੁਣ ਮੈਨੂੰ ਦਿਓ ਇਜਾਜ਼ਤ, ਠੀਕ ਹੈ। ਅੱਲਾ ਖੈਰ ਕਰੇ। ਠੁੱਡਾ ਵੱਜ ਕੇ ਨਾ ਜਿੱਥੇ ਪੈਰ ਉੱਥੇ ਖੈਰ, ਪਰ ਜਿੱਥੇ ਪੈਰ ਤੁਹਾਡਾ ਨਾ ਉੱਥੇ ਤੁਹਾਡੀ ਜੁੱਤੀ ਕੋਈ ਨਹੀਂ ਪਈ। ਮੇਰਾ ਠੁੱਡਾ ਵੱਜ ਕੇ ਮੰਜੀ ਤੇ ਠਾਂ ਵੱਜ ਉਹ ਜੁੱਤੀ ਦੀ ਖੈਰ ਨਿਕਲ ਆਇਆ ਜੀ, ਘਰੋਂ ਚਲੋ ਹਾਂ, ਆਇਤਲ ਕੁਰਸੀ ਪੜ੍ਹਦਾ ਮੈਂ ਮੋਟਰਸਾਈਕਲ ਤੇ ਪੜ੍ਹਦਾ ਹੀ ਜਾਂਦਾ ਹੁੰਦਾ, ਮੈਂ ਨਿਕਲਣ ਲੱਗਾ ਪੜ੍ਹ ਲੈਣਾ। ਹੁਣ ਨਿਕਲੀਏ ਜੀ, ਠੀਕ ਹੈ ਇਨਸ਼ਾਅੱਲਾ। ਉਸ ਰਾਹ ਤੇ ਪੈਨੇ ਆ ਤੇ ਚੱਲ ਕੇ ਵੇਖਦੇ ਆ ਕਿ ਕੀ ਬਣਦਾ। ਮੈਂ ਮੋਟਰਸਾਈਕਲ ਸ਼ਾਰਟ ਸਾਈਕਲ ਬਾਹਰ ਕੱਢ ਲਾਂ। ਅੱਲਾਹੁ ਅਕਬਰ। अस्सलाम वालेकुम वरहमतुल्लाहि वबरकातुहू। जन्नतुल खिलाली व दज़क़ुल हराम। ये 10 वाला बिस्किट का पैकेट कितने का मिलेगा जी? 10 ਵਾਲਾ ਪੈਕਟ ਹੋਣ ਨਹੀਂ ਲਗਾ। 10 ਵਾਲਾ ਬਿਸਕਟ ਦਾ ਪੈਕਟ ਹੋਣੀ ਯਾਰ। ਕਸਮ ਹੈ ਪਾਕਿਸਤਾਨ ਦੇ ਵਿੱਚ ਮਤਲਬ ਸਰਕਾਰੀ ਇਦਾਰਿਆਂ ਦੇ ਇੰਨੇ ਬੁਰੇ ਹਾਲਾਤ ਨੇ, ਕਸਮ ਹੈ ਸਮਝੋ ਬਾਹਰ ਹੈ ਜੀ। ਮੈਂ ਇੱਕ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ ਸੀ ਤੇ ਮੇਰੇ ਨਾਲ ਕੀ ਬੀਤੀ ਹੈ, ਠੀਕ ਹੈ। ਮੈਨੂੰ ਕਹਿੰਦਾ ਐਫੀਡੇਵਿਟ ਲੈ ਕੇ ਆ, ਮਤਲਬ ਰੀਜ਼ਨ ਦੱਸ ਕੇ ਤੂੰ ਰੀਨਿਊ ਕਿਉਂ ਕਰਵਾਉਣਾ। ਮੈਂ ਉਹਨੂੰ ਆਖਿਆ, ਮੈਂ ਕਿਹਾ ਜੀ ਮੇਰਾ ਟਾਈਮ ਥੋੜਾ ਰਹਿੰਦਾ ਹੈ, ਠੀਕ ਹੈ। 8 ਮਹੀਨੇ ਰਹਿੰਦੇ ਨੇ ਐਕਸਪਾਇਰ ਹੋਣ ਦੇ ਵਿੱਚ ਤੇ ਮੈਂ ਤਾਂ ਰੀਨਿਊ ਕਰਵਾਉਣਾ। 6 ਮਹੀਨੇ ਤੋਂ ਕਹਿੰਦਾ ਘੱਟ। ਮੈਂ ਕਿਹਾ ਵੀ ਵੈਬਸਾਈਟ 'ਤੇ ਤਾਂ ਲਿਖਿਆ ਹੈ ਕਿ 1 ਸਾਲ ਤੋਂ ਟਾਈਮ ਪੀਰੀਅਡ ਘੱਟ ਹੋਵੇ ਤੇ ਰੀਨਿਊ ਹੋ ਜਾਂਦਾ। ਕਹਿੰਦਾ ਨਹੀਂ, ਜਿਹੜਾ ਨਾ 6 ਮਹੀਨਿਆਂ ਦਾ ਟਾਈਮ ਹੁੰਦਾ ਹੈ, ਠੀਕ ਹੈ, ਤੇ ਹੁਣ ਐਫੀਡੇਵਿਟ ਨਾਲ ਲੱਗੇਗਾ। ਐਫੀਡੇਵਿਟ ਮੈਂ ਕਿਹਾ ਕਿੱਥੋਂ ਮਿਲੇਗਾ ਜੀ, ਠੀਕ ਹੈ। ਉਹ ਤੈਨੂੰ ਨੈਸ਼ਨਲ ਬੈਂਕ ਜਾਣਾ ਪੈਣਾ ਤੇ ਜਿੱਥੇ ਪਾਸਪੋਰਟ ਆਫਿਸ ਹੈ ਉੱਥੋਂ ਨੈਸ਼ਨਲ ਬੈਂਕ ਦਾ ਸਫ਼ਰ ਘੱਟ ਤੋਂ ਘੱਟ ਜਿਹੜਾ ਨਾ ਅੱਧੇ ਘੰਟੇ ਦਾ। ਹੁਣ ਮੈਂ ਬੈਂਕ 'ਚ ਜਾਂਦਾ, ਬੈਂਕ 'ਚੋਂ ਜ਼ਲੀਲ ਹੁੰਦਾ, ਵਾਪਸ ਆਉਂਦਾ ਉਹਨੇ ਚਿਰ ਹੋ ਜਾਣਾ ਸੀ। ਹੈ ਬਾਹਰ ਉਹਨੇ ਬੰਦੇ ਖਿਲਾਰੇ ਨੇ। ਬੰਦਾ ਕਹਿੰਦਾ ਹਾਂਜੀ ਸਰ ਜੀ ਐਫੀਡੇਵਿਟ 'ਚ ਹੁਣੇ ਮਿਲ ਜਾਏਗਾ, 100 ਰੁਪਏ ਦਾ ਡੈਬਿਟ। 600 ਰੁਪਏ ਲੱਗੇਗਾ ਸਰ ਜੀ। ਕਹਿੰਦਾ ਮੈਂ ਕਿਹਾ 600 ਰੁਪਏ, ਕਹਿੰਦੀ 100 ਰੁਪਏ ਦਾ। ਕਹਿੰਦਾ 100 ਦਾ ਉਹ, ਠੀਕ ਹੈ, ਤੇ ਨਹੀਂ 200 ਦਾ ਮੇਰਾ ਤੇਲ ਤੇ 200 ਰੁਪਇਆ ਆਉਂਦਾ ਤੇ 100 ਰੁਪਇਆ ਪਤਾ ਨਹੀਂ ਕਾਹਦਾ ਤੇ 600 ਰੁਪਇਆ। ਬਸ 100 ਦਾ ਹੁਣ ਬਣਦਾ ਹੀ ਕੁਝ ਨਹੀਂ। ਉਹਨੂੰ ਮੈਂ 500 ਰੁਪਇਆ ਦਿੱਤਾ, ਐਫੀਡੇਵਿਟ ਲਿਆ, ਠੀਕ ਹੈ। ਲੈਣ ਤੋਂ ਬਾਅਦ ਇਹ ਜੀ ਸਾਡਾ ਸਿਸਟਮ ਨਹੀਂ ਚੱਲ ਰਿਹਾ। ਉਹਨਾਂ ਨੇ ਟੋਕਨ ਹੀ ਨਹੀਂ ਇਸ਼ੂ ਕਰਕੇ ਦਿੱਤਾ, ਸਿਸਟਮ ਨਹੀਂ ਚੱਲ ਰਿਹਾ ਸਾਡਾ। ਹੁਣ ਪੀਰਲ ਦਿਨ ਆਇਆ ਜੀ, ਅੱਜ ਸਾਡਾ ਸਿਸਟਮ ਹੀ ਨਹੀਂ ਚੱਲ ਰਿਹਾ, ਸਿਸਟਮ ਐਰਰ ਆ ਰਿਹਾ। ਐਰਰ ਕਿਹੜਾ? ਬਸ ਸਿਸਟਮ ਐਰਰ ਆ ਰਿਹਾ। ਬਸ ਇੱਕ ਹੀ ਵਰਡ ਉਹਨਾਂ ਨੂੰ ਆਉਂਦਾ, ਉਹ 10-10 ਪੜੇ ਭਾਏ ਨੇ ਉੱਥੇ, ਠੀਕ ਹੈ, ਅੰਗੂਠੇ ਲਾਉਣ ਵਾਸਤੇ। ਬਸ ਸਿਸਟਮ ਐਰਰ ਆ ਰਿਹਾ, ਅੱਲਾ ਹੀ ਹਾਫਜ਼ ਆ, ਠੀਕ ਹੈ। ਤੇ ਜੇ ਮਤਲਬ ਸਿਸਟਮ ਐਰਰ ਠੀਕ ਕਰਨ ਵਾਸਤੇ 1700 ਰੁਪਇਆ ਦਿਓ ਤੇ ਸਿਸਟਮ ਐਰਰ ਠੀਕ। ਅੱਧੇ ਬੰਦਿਆਂ ਨੇ 1700 ਰੁਪਇਆ ਦਿੱਤਾ, ਉਹ ਵਿਚਾਰੇ ਉਹ 1700 ਰੁਪਇਆ ਕਾਹਦਾ ਲੈ ਰਹੇ। ਉਹ ਬੰਦਾ ਮੈਨੂੰ ਕਹਿੰਦਾ 1700 ਰੁਪਇਆ ਦੇ ਤੈਨੂੰ ਹੁਣੇ ਐਂਟਰੀ ਕਰਾਉਂਗਾ। ਮੈਂ ਕਿਹਾ ਅੱਛਾ 1700 ਰੁਪਏ 'ਚ ਹੋਏਗਾ ਕੀ 200 ਰੁਪਇਆ ਮੇਰਾ। ਕਹਿੰਦਾ 1500 ਰੁਪਇਆ ਜਿਹੜਾ ਹੋਏਗਾ ਉਹ ਹੋਏਗਾ ਅੰਦਰ ਬੋਸ ਦਾ। ਬੋਸ ਚੇਂਜ ਹੋਇਆ, ਕਹਿੰਦਾ ਨਵਾਂ ਅਫਸਰ ਆਇਆ ਬੜਾ ਸਖਤ ਤੇ 1500 ਤੋਂ ਘੱਟ ਨਹੀਂ ਮੰਨਦਾ। 1500 ਤੋਂ ਨਾ ਲਾਲ ਵਿੱਚ ਜੁੱਤੀ ਤੇ ਜੁੜ ਜਾਵੇ ਇਹ ਜਿਹੜਾ ਨਾ ਕਹਿੰਦਾ ਪੂਰੀ ਮਾਰੇ। ਇਹ 15 ਗੱਲ ਤਾਂ ਸੁਣੋ, ਇਹ 1500 ਤੋਂ ਘੱਟ ਕਹਿੰਦਾ ਨਹੀਂ ਮੰਨਦਾ, ਠੀਕ ਹੈ। ਤੇ ਮੈਂ ਕਿਹਾ 1500 ਚ ਹੋਏਗਾ ਕੀ? ਸਿਰਫ ਤੈਨੂੰ ਗੇਟ ਇੰਟਰ ਕਰਾਉਣਾ ਹੈ, ਅੰਦਰ ਟੋਕਨ ਮਤਲਬ ਨੰਬਰ ਦੇ ਹਿਸਾਬ ਨਾਲ ਤੈਨੂੰ ਕਾਲ ਆਏਗੀ, ਠੀਕ ਹੈ। ਉਸੇ ਹਿਸਾਬ ਨਾਲ ਤੂੰ ਜਾ ਕੇ ਸਾਈਨ ਕਰੇ, ਉਸੇ ਹਿਸਾਬ ਨਾਲ ਫੋਟੋ ਅੰਦਰ। ਮੈਂ ਕਿਹਾ ਨੰਬਰ ਹੀ ਚੱਲਣਾ ਤਾਂ ਫਿਰ 1500 ਦੇਣ ਦਾ ਫਾਇਦਾ ਤਾਂ ਕੋਈ ਨਾ। 1700 ਰੁਪਇਆ ਸੱਚ 200 ਹੁੰਦਾ ਵੀ ਹੈ। ਮੈਂ ਕਿਹਾ 1700 ਦੇਣ ਦਾ ਫਾਇਦਾ ਤਾਂ ਕੋਈ ਆ ਤੇ ਮੈਂ 1700 ਦੇਣਾ ਤੇ ਜਾਂਦਾ ਹੀ ਮੇਰਾ ਨੰਬਰ ਲਵਾ। ਉਹਨਾਂ ਸਾਰਿਆਂ ਤੋਂ ਪਹਿਲੇ ਸੱਚ ਮੇਨ ਗੱਲ ਤਾਂ ਤੁਸੀਂ ਸੁਣੀ ਨਹੀਂ। ਹਜੇ ਮੈਂ ਘਰੋਂ ਬਾਹਰ ਨਿਕਲਿਆ ਹੈ ਤੇ ਮੈਂ ਜਿਹੜਾ ਨਾ ਮੋਟਰਸਾਈਕਲ ਤੇ ਜਾ ਰਿਹਾ, ਮੈਂ ਯੂਨੀਵਰਸਿਟੀ ਕ੍ਰੋਸ ਕੀਤੀ ਆ ਤੇ ਪਤਾ ਨਹੀਂ ਕੀ, ਪਤਾ ਨਹੀਂ ਭੂੰਡੀ ਸੀ ਮੈਨੂੰ ਲੱਗਦਾ, ਇੱਥੇ ਮੇਰੇ ਢਿੱਡ ਤੇ ਲੜਿਆ, ਇੱਥੇ ਕਰਕੇ ਮੇਰੇ। ਮੈਂ ਕਹਿੰਦਾ ਚੀਕਾਂ ਪੈ ਗਏ ਇੱਕ ਵਾਰੀ, ਕਸਮ ਹੈ। ਮੈਂ ਤੇ ਇੰਜ ਬੋਡੀ ਹੋਈ ਮੇਰੀ, ਮੈਂ ਪਾਸੇ ਤੇ ਲਾ ਕੇ ਰੋਕੀ ਤੇ ਮੈਂ ਚੱਲ ਚੁੱਕਾ ਲਾਲ ਸੂਏ ਤੇ ਏਡਾ ਤਰਫੜ ਬਣ ਗਿਆ ਤੇ ਇੰਨੀ ਕੁ ਭੀੜ ਹੋਵੇ ਮੇਰੇ ਚੀਸਾਂ ਪੈਣ ਕੋਈ 10-15 ਮਿੰਟ ਉੱਤੋਂ ਦੀ ਉੱਡੇ। ਮੋਟਰਸਾਈਕਲ ਚੱਲਦੀ ਤੇ ਪਤਾ ਨਹੀਂ ਉਹਨੂੰ ਭੂੰਡ ਸੀ ਗਈ, ਮੈਨੂੰ ਨਜ਼ਰ ਤੇ ਨਹੀਂ ਆਇਆ। ਇੱਕੋ ਵਾਰੀ ਮੈਨੂੰ ਕਚੀਚੀ ਵਟੀਚੀ ਹੈ ਤੇ ਕੋਈ ਅੱਧਾ ਘੰਟਾ ਮੈਨੂੰ ਨਾ ਪੀੜ ਨੇ ਮੇਰੀ ਜਾਨ ਲਈ ਰੱਖੀ, ਇੰਨੀ ਪੀੜ ਹੋਈ ਮੈਨੂੰ। ਭੂੰਡੀ ਹੋਣੇ ਅੱਜ ਕੱਲ ਜ਼ਹਿਰ ਖਾ ਕੇ ਕੋਈ ਏਡਾ ਕੁ ਜ਼ਰੀਲਾ ਸੀ ਨਾ, ਮਤਲਬ ਇਹ ਵੇ ਇਹ ਲੜਿਆ ਢਿੱਡੀ ਦੇ ਤੇ ਤੁਸੀਂ ਸੁਣਾਓ ਬਾਜ਼ਾਰੋਂ ਹੋਏ ਜੇ ਹੈ? ਮੈਂ ਕੀ ਕਰਨਾ ਸੀ? ਮੈਂ ਬੈਂਕ ਜਾਣਾ ਸੀ ਨਾ ਤੇ ਮੈਂ ਕਿਹਾ ਮੇਰੇ ਉਹਨਾਂ ਤੇ ਬੈਂਕ ਬੰਦ ਹੋ ਜਾਣੀ ਹੈ, ਠੀਕ ਹੈ। 12 ਵਜੇ ਤੱਕ ਦਾ ਟਾਈਮ ਹੁੰਦਾ ਤੇ 12 ਮੈਨੂੰ ਵੱਜ ਗਏ। ਕੋਈ ਨਹੀਂ ਸੀ, 2-3 ਜਣੇ ਸੀ, ਜਾਂਦੀ ਗਈ ਦੋ ਪਰਚੀ ਫੜਾਈ, ਤੈਨੂੰ ਪੈਸੇ ਦੇ ਦਿੱਤੇ। ਮੈਂ ਕੱਟ ਲੱਗਦਾ ਸ਼ੋਪਿੰਗਾਂ ਵੀ ਕਰਕੇ ਆਈ ਹੈ। ਸ਼ਾਪਰ ਨਾਲ ਹੀ ਪਿਆ, ਸ਼ੋਪਿੰਗਾਂ ਕਰਕੇ ਆਈ ਹੈ। ਸ਼ਹਿਰ ਗਈ ਹੋਵੇ ਮਾਈ, ਬੈਂਕ ਗਈ ਹੋਵੇ, ਨੋਟ ਆਏ ਹੋਣ ਤੇ ਸ਼ੋਪਿੰਗ ਨਾ ਕੀਤੀ। ਵਾਹ ਕੀ ਬਾਤ ਹੈ। ਟਿਸ਼ੂ ਰੋਜ਼ ਪੈਟਲ ਸਾਰੀ ਉਮਰ ਪੱਲੀਆਂ ਨਾਲ ਮੂੰਹ ਪੂੰਝੇ ਤੇ ਹੁਣ ਟਿਸ਼ੂ ਯੂਜ਼ ਕਰਦੀ ਹੈ। ਬੱਲੇ ਵੀ ਬੱਲੇ, ਸਾਰੀ ਉਮਰ ਪੱਲੀਆਂ ਨਾਲ ਮੂੰਹ ਪੂੰਝੇ ਤੇ ਅੱਜ ਮਾਈ ਟਿਸ਼ੂ ਲਾਉਂਦੀ ਹੈ। ਕੀ ਬਾਤ। ਲੈ ਮਸੱਲੀ ਤੁਹਾਡੇ ਨਾਲ ਬਹੁਤੇ ਟਿਸ਼ੂ ਯੂਜ਼ ਕਰਦੇ ਹੈ। ਇਹ ਮਸਲੀਆਂ ਵਾਲੇ ਤਾਨੇ ਪੁਰਾਣੇ ਹੋ ਗਏ ਨੇ। ਵਾਹ ਕੀ ਬਾਤ।
ਸਾਰੀ ਉਮਰ ਲੱਕੜਾਂ ਮਾਰੀਆਂ ਨੇ ਦੰਦਾਂ 'ਚ ਟਾਲੀਆਂ ਨੇ ਸੋਟੀਆਂ ਤੋੜ ਤੋੜ ਦੰਦ ਕੂਚੇ ਨੇ ਤੇ ਹੁਣ ਕੋਲਗੇਟਾਂ ਲਾਉਂਦੀ ਹੈ। ਵਾਹ ਵੀ ਵਾਹ, ਕੀ ਬਾਤ ਹੈ। ਫੜ ਹੋਰ ਕੀ ਲਿਆਂਦਾ, ਫਰੋਲਾ ਫਰੋਲੀ ਕਰੀਏ। ਵਾਹ, ਕਿੰਨਾ ਪੈਸੇ ਦਾ ਨੁਕਸਾਨ ਕੀਤਾ। ਆਹੀ ਇਹ ਪੁਰਾਣਾ ਲੀੜਾ ਉਹ ਜਿਹੜਾ ਪਿਆ ਹੈ, ਉਹਨੂੰ 2 ਸਲਾਈਆਂ ਲਾਈਆਂ ਹੁੰਦੇ ਤੇ ਝਾਬੂ ਬਣਾਇਆ ਹੁੰਦਾ। ਤੇ ਆਹ ਝਾਬੂ ਤੇ ਪੈਸੇ ਤੇ ਨਾ ਲੱਗਦੇ, 20 ਰੁਪਏ ਤੁਸੀਂ ਝਾਬੂਆਂ ਤੇ ਲਾਤੇ, ਫਜ਼ੂਲ ਖਰਚੀ ਹੈ। 2 ਝਾਬੂ ਹੈ। ਆਹ ਵੇਖੋ, ਆਹ ਟਾਕੀ ਅੱਧੀ ਟਾਕੀ ਆ ਪਈ, ਅੱਧੀ ਦੋ ਦਿਨ ਸਮਾਨ ਦਾ ਕੱਚਾ ਸ਼ਰਟ ਸੀਤੀ ਸੀ, ਕੱਚਾ ਪੁਸ਼ਟਿਨ ਦੇ ਨਾਲ ਦੇ ਆਏ ਕੱਪੜਾ ਲਿਆਂਦਾ ਸੀ ਤੇ ਇਹਦੇ ਨਾਲ ਤੁਸੀਂ ਕਰ ਲੈਂਦੇ। ਵਾਹ ਵੀ ਵਾਹ, ਕੀ ਬਾਤ। ਸਾਰੀ ਉਮਰ ਜਿਹੜਾ ਨਾ ਸਰੋਂ ਦੇ ਤੇਲ ਮਲੇ ਨੇ ਬਾਹਾਂ ਤੇ ਹੈ, ਤੇ ਹੁਣ ਲੋਸ਼ਨ ਲਾਉਂਦੀ ਹੱਥਾਂ ਤੇ। ਬੱਲੇ ਬੱਲੇ ਤੇਰੇ, ਕੀ ਬਾਤ। ਤਰੱਕੀਆਂ ਹੋ ਗਈਆਂ ਨੇ, ਤਰੱਕੀਆਂ ਹੋ ਗਈਆਂ ਨੇ। ਇਹ ਕੀ ਹੈ? ਹੈਲਡਰ ਸ਼ੋਲਡਰ ਕਲਾਸਿਕ ਕਲੀਨ। ਸਾਰੀ ਉਮਰ ਲੱਸੀਆਂ ਸਿਰ ਧੋਤੇ ਨੇ। ਕਿਵੇਂ ਹੱਥ ਬੰਨ ਕੇ ਬਹਿ ਗਈ ਜਨ ਮਾਰਨੀ ਚ। ਆਏ ਤੇਰੀ ਜੇ ਮਸਲੇ ਤੇ ਨਹੀਂ ਸਹੀ ਵੀ ਸਹੀ ਗਿਆ ਵੀ ਸਾਰੀ ਉਮਰ ਲੱਸੀਆਂ ਧੋ ਪਾ ਕੇ ਸਿਰ ਧੋਤੇ ਨੇ ਹੈ, ਤੇ ਅੱਜ ਮਾਈ ਜਿਹੜੀ ਨਾ ਹੈਲਡਰ ਸ਼ੋਲਡਰ ਲਾਉਂਦੀ। ਬੱਲੇ ਬੱਲੇ ਮਾਡਰਨ ਮਾਈ, ਕੀ ਬਾਤ, ਕੀ ਬਾਤ। ਜਿੱਦਾਂ ਤਾਂ ਖੁੱਲੀਆਂ ਖਰਚ ਦਿੱਤੀਆਂ ਨੇ। ਬੰਦਾ ਪੁੱਛੇ ਵੀ ਤੂੰ ਮੈਨੂੰ ਕਿੱਥੇ ਰਹਿੰਦਾ ਰਿਹਾ ਹੈ, ਮੈਂ ਪੱਲੀ ਨਾਲ ਮੂੰਹ ਪੂੰਝਿਆ ਤੇ ਮੈਂ ਮੇਰੀ ਗੱਲ ਸੁਣੋ, ਟਿਸ਼ੂ ਤੋਂ ਪਹਿਲੇ ਪੱਲੀਆਂ ਨਾਲ ਮੂੰਹ ਪੂੰਝੀਦੇ ਸੀ, ਤੇ ਆਹ ਸ਼ੈਂਪੂਆਂ ਤੋਂ ਪਹਿਲੇ ਨਿੱਕੇ ਹੁੰਦੇ ਲੱਸੀਆਂ, ਉਦੋਂ ਲੱਸੀਆਂ ਸ਼ੈਂਪੂ ਹੁੰਦੇ ਨੇ। ਪੱਲੀ ਦਾ ਮਰੱਬੇ ਜਿਆਦਾ ਪੱਲੀ ਨਾਲ ਪੂੰਝਦਾ ਸੀ, ਘਰੇ ਚੁੰਨੀ ਨਾਲ ਪੂੰਝ ਲੈਂਦਾ ਸੀ। ਉਦੋਂ ਲੋਸ਼ਨ ਨਹੀਂ ਸੀ, ਉਦੋਂ ਤੇਲ ਲਾਈਦਾ ਸੀ। ਸੱਚ ਕੇ ਨਹੀਂ ਲਾਈਦਾ ਸੀ ਹੈ ਉਦੋਂ। ਬਸ ਆਹ ਨਹੀਂ ਸੀ ਕਰੀਦੀ, ਇਹਨਾਂ ਤੋਂ ਪਹਿਲੇ ਜਦੋਂ ਨਹੀਂ ਸੀ ਹੁੰਦੀ ਉਦੋਂ ਦੱਤ ਨਹੀਂ ਮਾਰੀਦੇ ਸੀ ਨਾ, ਜਾਂ ਸੱਕ ਮਾਰੀਦਾ। ਬਾਇਓ ਆਮਲਾ ਸ਼ੈਂਪੂ ਹੁੰਦਾ ਸੀ, ਤਿੱਬਤ ਕਰੀਮ ਹੁੰਦੀ ਸੀ, ਠੀਕ ਹੈ, ਤਿੱਬਤ ਹੁੰਦੀ ਸੀ, ਜਿੰਦੀ ਵੀ ਤੇ ਦੂਜੀ ਵੀ। ਵਾਹ ਕੀ ਬਾਤ, ਬੱਲੇ ਬੱਲੇ ਬੱਲੇ। ਹਾਂ, ਤੇ ਕੈਪਰੀ ਸਾਬਣ ਹੁੰਦਾ ਸੀ, ਕੈਪਰੀ ਸੋਨਾ ਸਾਬਣ ਹੁੰਦਾ ਸੀ। ਹਾਂ, ਤੇ ਆਹ ਟਿਸ਼ੂ ਜਿਹੜੇ ਉਦੋਂ ਵੀ ਹੈਗੇ ਸੀ, ਹੁਣ ਤੇ ਨਵੇਂ ਨਹੀਂ ਆਏ। ਤੇ ਆਹ ਟੂਬ ਕੋਲਗੇਟ ਅੱਜ ਦੀ ਨਹੀਂ ਬਣੀ ਹੋਈ, ਤੇਰੇ ਜੰਮਣ ਤੋਂ ਪਹਿਲਾਂ ਦੀ ਬਣੀ ਹੋਈ। ਮੈਂ ਦਿਲ ਤੇ ਲੈ ਗਈ ਗੱਲ। ਤਾਂ ਵੇਖੋ ਹਜੇ ਲੋਸ਼ਨ ਦੀ ਡੱਬੀ ਤੁਹਾਡੇ ਸਰਾਣੇ ਪਈ ਹੈ। ਉਹ ਵਿਹਲੀ ਹੋ ਗਈ। ਨਹੀਂ ਤੇ ਜਿਹੜੀ ਕੱਲ ਤੁਸੀਂ ਲਿਆਏ ਸੀ, ਕੱਲ ਹਜੇ ਕੱਲ ਵੀ ਲੋਸ਼ਨ ਦੀ ਡੱਬੀ ਲਿਆਂਦੀ ਹੈ। ਜੇ ਮੈਂ ਆਖਿਆ, ਮੈਂ ਕਿਹਾ ਵੀ ਤੁਸੀਂ ਵੇਖ ਕੇ ਨਹੀਂ ਲਿਆਂਦੇ ਹੈ। ਆ ਵੇਖੋ ਹੁਣ ਕੱਲ ਲੋਸ਼ਨ ਦੀ ਡੱਬੀ ਲੈ ਕੇ ਉਹਨਾਂ ਨੇ ਕੀ ਕੀਤਾ ਹੈ, ਡੱਬੀ ਸੇਮ ਟੂ ਸੇਮ। ਹੁਣ ਪੌਂਡ ਵਾਲੀ ਡੱਬੀ ਉਹਨਾਂ ਨੇ ਨਾ ਕਾਪੀ ਕਰ ਲਈ। ਇਹ ਆ ਚੈੱਕ ਕਰਨਾ ਤੁਸੀਂ, ਇਹ ਚੈੱਕ ਕਰੋ, ਇਹ ਪੌਂਡ ਦੇ, ਇਹ ਦੂਜਾ ਉਹਨਾਂ ਨੇ ਸੇਮ ਡੱਬੀ ਕਾਪੀ ਕੀਤੀ ਤੇ ਸਨਸ਼ਾਈਨ ਲੋਸ਼ਨ ਬਣਾਤਾ ਹੈ। ਤੇ ਇਹ ਵੈਸੇ ਤੁਹਾਨੂੰ ਕਿਹਨੇ ਕਿਹਾ ਹੁਣ ਨਕਲ ਹੈ? ਪਹਿਲੇ ਲਿਆਂਦਾ ਕਿਉਂ ਸੀ? ਉਹਨੂੰ ਦੇ ਦੂੰਗੀ ਵਾਪਸ, ਵੀ ਆਲਾ ਭਰਾਵਾ ਇਹ ਨਹੀਂ ਮੈਨੂੰ ਚਾਹੀਦੀ। ਨਹੀਂ ਤੇ ਪਹਿਲੇ ਲਿਆਂਦੀ ਕਿਉਂ? ਤੁਸੀਂ ਲਿਆਂਦੀ ਕਿਉਂ? ਮੈਂ ਤਾਂ ਕਿਹਾ ਪੌਂਡਸ ਦੀ ਦੇ ਦੇ, ਉਹਨੇ ਫੜ ਕੇ ਚਾਪਰੇ ਪਾਤੀ। ਹਾਂ ਅਸੀਂ ਫੜ ਕੇ ਛਾਪਰ ਚ ਪਾ ਦਿੱਤੀ। ਚਲੋ ਯਾਰ, ਮੇਰੇ ਨਾਲ ਤੇ ਇਹ ਬੀਤੀ ਹੈ, ਕੁਝ ਕੰਮ ਨਹੀਂ ਹੋਇਆ। ਠੀਕ ਹੈ, ਮੈਂ ਉੱਥੇ ਲੜਾਈ ਕਰ ਲਈ। ਮੈਂ ਕਿਹਾ ਭਾਈ ਮੈਨੂੰ ਜਿਹੜਾ ਨਾ, ਮੈਂ ਸਵੇਰ ਦਾ ਲਾਈਨ 'ਚ ਲੱਗਿਆ, ਨਹੀਂ ਲੜਨਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਸਟੈਂਪ ਲਾ ਦੇ, ਠੀਕ ਹੈ, ਤਾਂ ਕਿ ਹੁਣ ਵੇਖ ਮੈਂ ਲਾਈਨ 'ਚ ਵੇਟ ਕੀਤਾ। ਜਾਂ ਤਾਂ ਤੁਸੀਂ ਸਵੇਰ ਆਉਂਦੇ ਨੂੰ ਦੱਸ ਦਿੰਦੇ, ਅਸੀਂ ਲਾਈਨਾਂ 'ਚ ਵੇਟ ਨਾ ਕਰਦੇ। ਵੀ ਮੈਂ ਹੁਣ ਘੰਟਾ ਮੈਂ ਲਾਈਨ 'ਚ ਵੇਟ ਕੀਤਾ, ਇੰਤਜ਼ਾਰ ਕੀਤਾ, ਠੀਕ ਹੈ। ਉਸ ਤੋਂ ਬਾਅਦ ਤੂੰ ਮੈਨੂੰ ਕਿਹਾ ਜਿਹੜੇ ਡਾਕੂਮੈਂਟ ਲਾ, ਮੈਂ ਸਾਰਾ ਕੁਝ ਕੀਤਾ। ਹੁਣ ਮੇਰੇ ਸਟੈਂਪ ਲਾ ਦੇ, ਤਾਂ ਕਿ ਅਗਰ ਮੈਂ ਪੀਰ ਵਾਲੇ ਦਿਨ ਆਉਣਾ, ਮੈਨੂੰ ਲਾਈਨ 'ਚ ਨਾ ਲੱਗਣਾ ਪਵੇ, ਮੈਂ ਡਾਇਰੈਕਟਲੀ ਅੰਦਰ ਜਾਵਾਂਗਾ, ਦਾ ਕੰਮ ਕਰਾ ਵਾਪਸ ਚਲ ਜਾਵਾਂ। ਨਹੀਂ ਜੀ, ਸਟੈਂਪ ਵੀ ਅੱਜ ਨਹੀਂ ਲੱਗਣੀ। ਮੈਂ ਕਿਹਾ ਸਟੈਂਪ ਕਿਉਂ ਨਹੀਂ ਲੱਗਣੀ? ਮੈਂ ਉੱਥੇ ਲੜ ਪਿਆ। ਪਹਿਲੇ ਸਾਰੇ ਬੰਦੇ ਚੁੱਪ ਕੀਤੇ ਸੀ, ਜਦੋਂ ਮੈਂ ਲੜਿਆ ਤੇ ਫਿਰ ਉੱਥੇ 5-7 ਜਣੇ ਪਿੱਛੋਂ ਹੋਰ ਆ ਗਏ। ਮੈਂ ਜਿਹੜਾ ਨਾ ਫਿਰ ਮੈਂ ਕੰਪਲੇਨ ਕਰ ਦਿੱਤੀ। ਉੱਥੇ ਹੈਲਪਲਾਈਨ ਉਹਨਾਂ ਦਾ ਨੰਬਰ ਲਗਾਇਆ, ਮੈਂ ਉਹਨਾਂ 'ਤੇ ਕੰਪਲੇਨ ਕੀਤੀ, ਉਹਨੇ ਨਹੀਂ ਚੱਕਿਆ। ਮੈਂ ਇੱਕ ਜਿਹੜਾ ਨਾ ਇੱਕ ਹੋਰ ਉਹਨਾਂ ਦਾ PTCL ਮੇਨ ਬ੍ਰਾਂਚ ਦਾ ਨੰਬਰ ਸੀ, ਮੈਂ ਫੜ ਕੇ ਕੰਪਲੇਨ ਕਰਤੀ। ਨਹੀਂ ਸਰ ਆਪਕਾ ਮਸਲਾ ਹੱਲ ਕਰਤੇ। ਮੈਂ ਕਿਹਾ ਮਸਲਾ ਮੈਂ ਹੱਲ ਕਰ ਲਿਆ ਹੋਣਾ। ਤੇ ਕੰਪਲੇਨ ਕਰਨੀ ਸੀ, ਸਵਾਰ ਕੇ ਕਰਨੀ ਸੀ। ਜਦੋਂ ਆਉਂਦੇ ਨਾ ਮੈਨੂੰ ਨਾਲ ਲੈ ਚੱਲਣਾ। ਬਸ ਠੀਕ ਹੈ, ਹੁਣ ਆਪਾਂ ਪੀਰ ਨੂੰ ਤੈਨੂੰ ਨਾਲ ਲੈ ਕੇ ਜਾਣਾ, ਤੇ ਪੀਰ ਨੂੰ ਬਾਅਦ ਤੂੰ ਤਿਆਰ ਹੋ ਕੇ ਜਾਣਾ। ਉਹ ਇੱਕ ਮਿਰਚਾਂ ਲੂਣ ਵਾਲਾ ਜਿਹੜਾ ਡੰਡਾ ਨਾ ਘੋਟਣਾ, ਮੈਂ ਆਉਂਦਾ ਜਿਹੜਾ ਸਮਾਨ ਸਾਰਾ ਤਿਆਰ ਲੈ ਕੇ ਜਾਵਾਂ। ਤਿਆਰ ਲੈ। ਹਾਂ, ਸਿਰ ਨਾ ਪਾੜ ਦਿੱਤਾ ਤਾਂ ਲੱਕ ਆਪਣੇ ਨਾਲ। ਵੈਸੇ ਤਾਂ ਤੁਸੀਂ ਵੀ ਜਦੋਂ ਪਾ ਬਣਾਇਆ, ਤੁਸੀਂ 1000 ਰੁਪਏ ਰਿਸ਼ਵਤ ਦੇ ਕੇ ਬਣਵਾਇਆ ਸੀ। ਹਾਂ, ਕਾਹਦੀ ਜਦੋਂ ਤੁਹਾਡਾ ਬਣਵਾਇਆ ਸੀ, ਉਹ ਬਾਹਰਲੇ ਡੀਲਰ ਨੂੰ। ਬਹੁਤਾ ਸੀ ਇਸ ਵਾਰ। ਹਾਂ ਤੇ ਫਿਰ ਹੁਣ ਮੈਂ ਕਿਹਾ, ਮੈਨੂੰ ਘਰੇ ਨਿਕਲਣ ਤੋਂ ਪਹਿਲਾਂ ਰਿਸ਼ਵਤ ਨਹੀਂ ਦੇਣੀ, ਤੂੰ ਧੁੱਪੇ ਮਰਨਾ, ਰਿਸ਼ਵਤ ਨਹੀਂ ਦੇਣੀ। ਮੈਂ ਨਹੀਂ ਦਿੱਤੀ, ਮੈਂ ਡਟਿਆ ਰਿਹਾ। ਮੈਂ ਕਿਹਾ ਕਿਸੇ ਨੂੰ ਰੁਪਈਆ ਨਹੀਂ ਦੇਣਾ ਹੈ। ਉਤਰੇ ਖਾਂਦੇ ਆ, ਹਲਕੇ ਹੋਏ ਪਏ ਆ, ਉਹਨਾਂ ਨੇ ਸੂਟ ਮੂੰਹ 'ਚ ਪਾਇਆ ਨਾ, ਤੇ ਫੇਰ ਹੀ ਉਹਨਾਂ ਨੇ ਜਾਨ ਛੱਡਣੀ ਹੈ। ਤੇ ਪਰ ਮੈਂ ਨਹੀਂ ਦਿੱਤੇ। ਤੇ ਮਰੀਮ ਨੂੰ ਸਿੱਧਿਆ ਕਰਦੇ ਆ ਤੇ ਕਰਨੇ ਆ ਕੰਪਲੇਂਟ। ਕਰ ਫੋਨ ਆਦੀ ਸਹੇਲੀ ਨੂੰ, ਕਰ ਫੋਨ। ਹਨਾ ਮਰੀਮ ਨੂੰ ਕਹਿੰਦਾ ਤੂੰ ਕੀ ਸ਼ਿਕਾਰ ਪਾਈ ਫਿਰਦੀ ਆ, ਵੀ ਉੱਥੇ ਜਾਂਦੇ ਆ, ਹਰ ਜਿੱਥੇ ਜਾ ਬਿੱਲ ਤਾਂ ਨਹੀਂ, ਉੱਥੇ ਰਿਸ਼ਵਤ। ਜੇ ਜਾਈਏ ਪਾਸਪੋਰਟ ਬਣਾਉਣ, ਜੇ ਜਾਈਏ ਸ਼ਨਾਖਤੀ ਕਾਰਡ ਬਣਾਉਣ, ਜੇ ਜਾਈਏ ਹਾਂਜੀ ਸੱਚ, ਮੈਂ ID ਕਾਰਡ ਆਫਿਸ ਦੀ ਵੀ ਜਿਹੜੀ ਨਾ ਸ਼ੇਅਰ ਕਰਾਂਗਾ ਕਿ ਕੀ ਸੂਰਤ ਹਾਲ ਨਿਬੜਦੀ ਉੱਥੇ।
ਠੀਕ ਹੈ। ਇੱਥੇ ਤਾਂ ਮੈਂ ਚਲੋ ਵੀਡੀਓ ਨਹੀਂ ਬਣਾਈ, ਮੈਂ ਉੱਥੇ ਵੀਡੀਓ ਬਣਾਵਾਂਗਾ। ਮੈਂ ਆਈਡੀ ਕਾਰਡ ਵੀ ਸੋਚ ਰਿਹਾ ਮੈਂ ਚੇਂਜ ਕਰ ਲਵਾਂ, ਕਿਉਂਕਿ ਆਈਡੀ ਕਾਰਡ ਤੇ ਜਿਹੜੀ ਮੇਰੀ ਫੋਟੋ ਹੈ ਨਾ ਉਹ ਮੇਰੇ ਮੂੰਹ ਨਾਲ ਮਿਲਦੀ ਨਹੀਂ, ਮੈਚ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਕਿ ਮੈਂ ਹੈ ਕਿ ਨਹੀਂ। ਉੱਥੇ ਕਲੀਨ ਸ਼ੇਵ ਹੈ, ਐ ਬਿੱਲੀ ਦੇ ਬਲੂੰਗੜੇ ਵਰਗਾ ਮੇਰਾ ਮੂੰਹ, ਇੱਥੇ ਮੇਰਾ ਰਿਚ ਜਿਹੜਾ ਮੂੰਹ ਹੈ। ਭੋਰਾ ਕਿੰਨੇ ਤੇਰੀ ਉਮਰ ਸੀ ਜਦੋਂ ਸ਼ਨਾਖਤੀ ਕਾਰਡ ਬਣਾਇਆ? 18 ਸਾਲ ਹੈ ਮੇਰਾ, ਭੋਰਾ ਜਿੱਡੀ ਉਮਰ ਨਹੀਂ ਸੀ। 18 ਸਾਲਾਂ ਦੇ ਤੇਰੇ ਵਾਲ ਨਹੀਂ ਸੀ ਚੱਜ ਨਾਲ ਉੱਗੇ। ਬਾ ਹੁਣ ਜਿਹੜਾ ਨਾ ਆਪਾਂ ਆਈਡੀ ਕਾਰਡ ਜਿਹੜਾ ਨਾ ਉਹ ਵੀ ਆਪਾਂ ਰੀਨਿਊ ਕਰਾਣਾ, ਨਵਾਂ ਬਣਵਾ ਦੇਣਾ, ਤੇ ਇਨਸ਼ਾਅੱਲਾ ਆਈਡੀ ਕਾਰਡ ਵਾਲਾ ਆਪਾਂ ਜਿਹੜਾ ਨਾ ਪ੍ਰੋਸੈਸ ਸ਼ੇਅਰ ਕਰਾਂਗੇ ਲਾਈਵ। ਤੇ ਤੁਸੀਂ ਹੁਣ ਦੇਰ ਤੱਕ ਵੀਡੀਓ ਲਾਈਕ ਨਹੀਂ ਕੀਤਾ, ਲਾਈਕ ਕਰਕੇ ਕਮੈਂਟ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜਲਦੀ ਦੇ ਨਾਲ। ਤੇ ਜੁਮੇ ਦਾ ਟਾਈਮ ਹੋ ਰਿਹਾ, ਟਾਈਮ ਆਪਣੇ ਕੋਲ ਹੋ ਗਿਆ ਜੀ ਇਸ ਟਾਈਮ ਕਿੰਨਾ ਹੋ ਗਿਆ ਜੀ 12:35 ਹੋ ਗਏ ਨੇ। ਤੇ ਮੈਂ ਜਿਹੜਾ ਨਾ ਥੋੜੀ ਦੇਰ ਕੋਈ ਗੱਪਸ਼ਪ ਮਾਰੀਏ, ਕੁਝ ਕਰੀਏ ਉਸ ਤੋਂ ਬਾਅਦ ਫਿਰ ਜਿਹੜਾ ਜੁਮੇ ਦੀ ਤਿਆਰੀ ਕਰਦੇ ਹਾਂ। ਗੱਪਸ਼ਪ ਕੀ ਮਾਰਨੀ ਆ? ਕੀ ਕਰਨਾ? ਕੁਝ ਖਾ ਪੀ ਲਾ। ਦੇ ਦਿਓ ਯਾਰ, ਬੜੀ ਭੁੱਖ ਲੱਗੀ, ਬੜੀ ਭੁੱਖ ਲੱਗੀ ਆ। ਕਸਮ ਮਿੱਠਾ ਖਾਣ ਨੂੰ ਜੀ ਕਰਦਾ ਵਾ ਕੁਝ। ਕਿੱਦਾਂ ਹੁਣ ਮੈਂ ਤੈਨੂੰ ਕੀ ਕਹਾਂ? ਗੋੜ ਵਾਲੇ ਚੌਲ ਹੋਣ ਨਾ ਕਿਤੇ, ਮੈਂ ਕਹਿੰਦਾ ਚੱਸਾ ਜੀ ਕਸਮ। ਨਵੀਂ ਗੱਲ, ਰੋਜ਼ ਅਸੀਂ ਡਾਈਟ ਕਰਦੇ ਹਾਂ ਤੇ ਰੋਜ਼ ਅਸੀਂ ਮਿੱਠਾ ਖਾਂਦੇ। ਰਹਿਣ ਦੇ ਤੁਸੀਂ ਗੱਲਾਂ ਨੇ ਟਸਾ ਲੈਣਾ। 3 hours later. ਮਾਂ ਜੀ ਕੀ ਕਰੀ ਜਾਂਦੇ ਜੇ? ਲੋ ਜੀ ਮਾਂ ਜੀ ਦੀ ਇੱਧਰ ਪੈਕਿੰਗ ਸ਼ੈਕਿੰਗ ਚੱਲ ਰਹੀ, ਬੇਬੇ ਨੇ ਬੈਗ ਇੱਕ ਭਰ ਲਿਆ ਤੇ ਦੂਜਾ ਇੱਧਰ ਤਿਆਰੀਆਂ ਕਰੀ ਜਾ ਰਹੇ ਜੇ। ਮਾਂ ਜੀ ਕਿੱਥੇ ਜਾਣਾ, ਕਿੱਥੇ ਭਲਾ ਹੁਣ? ਅੱਜ ਦਾ ਉਹਦੇ ਸੋਹਰਿਆਂ ਤੇ ਫਿਰਨ ਜਾਣਾ। ਲੋ ਜੀ ਬੇਬੇ ਨਿਕਲਣ ਲੱਗੀ ਇਸ ਟਾਈਮ ਟੂਰ ਤੇ। ਸਾਰਾ ਤੋਂ ਪਹਿਲੇ ਜਾਣਾ ਹੈ ਜੀ ਆਪਾਂ ਫੈਸਲਾਬਾਦ, ਇਨਸ਼ਾਅੱਲਾ ਕੱਲ ਫੈਸਲਾਬਾਦ ਚ ਮੁਲਾਕਾਤ ਹੁੰਦੀ। ਸੱਚ ਕੱਲ ਕਿੱਥੋਂ ਹੋਣੀ, ਵਲੌਗ ਜਿੰਨੇ ਜਿਹਨੂੰ ਲੱਗਣਾ ਹੁਣ ਚਿਰ ਤੇ ਹੋ ਜਾਣੀ ਮੁਲਾਕਾਤਾਂ, ਠੀਕ ਹੈ। ਟਿਕਟੌਕ ਦੇ ਉੱਤੇ ਤੁਹਾਨੂੰ ਅਪਡੇਟ ਕਰਦੇ ਹਾਂ। ਤੇ ਹੁਣ ਇੱਧਰ ਜਿਹੜਾ ਨਾ ਪੈਕਿੰਗ ਸ਼ੈਕਿੰਗ ਕਰਨ ਲੱਗੀ ਬੇਬੇ, ਕੁਛ ਕੱਪੜੇ ਬੇਬੇ ਨੇ ਕੱਢ ਲਿਆ ਆਪਦੇ। ਵਾਹ ਬੜਾ ਗੁਲਾਬੀ ਸੂਟ ਬੇਬੇ, ਆਪਾਂ ਕਿਹੜਾ ਉੱਥੇ ਜਾ ਕੇ ਵਿਆਹ ਤੇ ਜਾਣਾ, ਤੁਸੀਂ ਕਢਾਈਆਂ ਵਾਲੇ ਸੂਟ ਕੱਢੀ ਜਾਣਾ ਮੈਂ ਕਿਤੇ ਜਾਣਾ ਲੱਗੇ ਪਾਉਂਦਾ ਕਿ ਹੁਣ ਇਹਨਾਂ ਨੂੰ ਰੱਖ ਕੇ ਅੰਦਰ ਵੇਂਦੇ ਰਹਿਣਾ। ਚਲੋ ਮਿੰਟ ਮਾਰੋ, ਮੇਰਾ ਸੂਟ ਰੱਖ ਲੈ 5-7 ਥੱਲੇ। ਤੇਰੇ ਰੱਖਦੇ ਆ। ਕਿਹੜੇ ਰੱਖੇ ਨੇ? ਆਹ ਤੇ ਰੱਖਿਆ ਨਹੀਂ, ਆ ਨੀਲਾ ਪਾਉਣਾ ਨਹੀਂਗਾ। ਅੱਛਾ ਹਾਂ, ਪਾਣਾ ਕੀ ਜਾਣ ਲੱਗਾ ਟਰੂਜ਼ਰ ਪਾ ਜਾਣਾ ਸੀ ਮੈਂ। ਨਹੀਂ ਕੀ ਮੇਰੇ ਨਾਲ ਤਾਂ ਮੈਂ ਆ ਪਾ ਲਵਾਂ। ਇਹ ਤੇ ਤੁਸੀਂ ਪਾਇਆ ਨਹੀਂ, ਇਹ ਤੁਸੀਂ ਰਾਹ 'ਚ ਗਰਮੀ ਲੱਗਣੀ ਤੁਹਾਨੂੰ, ਮੋਟਾ ਹੈ, ਕਢਾਈ ਨਿਕਲੀ ਹੋਈ ਤੇ ਕਢਾਈ ਲਾਉਣ ਦਾ ਹੈ। ਤੇ ਘਰ ਦੇ ਵਿੱਚ ਪਾ ਲੈਦੇ ਨਾ, ਉੱਥੇ ਜਾ ਕੇ ਪਾ ਲਿਆ, ਇੱਥੋਂ ਜਾਣ ਲੱਗਾ ਕੋਈ ਕੂੜਾ ਜਿਹਾ ਪਾ ਲਓ। ਚਲੋ ਇਹ ਪਾ ਲਓ ਜੇ ਜਿਹੜਾ ਸਹੀ ਲੱਗਦਾ ਉਹ ਪਾ ਲਿਆ ਜੇ। ਬਾਕੀ ਜਿਹੜਾ ਨਾ ਤਿਆਰੀ ਚੱਲ ਰਹੀ ਹੈ ਜੀ, ਹੁਣ ਅਸੀਂ ਜਾਣਾ ਫੈਸਲਾਬਾਦ ਤੋਂ ਅੱਗੇ ਅਸੀਂ ਜਾਣਾ ਬੂਰੇ ਵਾਲਾ, ਠੀਕ ਹੈ। ਜਿਸ ਟਾਈਮ ਬੂਰੇ ਵਾਲਾ ਪਹੁੰਚਾਂਗੇ ਉਸ ਟਾਈਮ ਤੱਕ ਤੇ ਤੁਸੀਂ ਇਹ ਵਲੌਗ ਦੇਖ ਹੀ ਲੈਣਾ। ਤੇ ਬੂਰੇ ਵਾਲਾ ਦੇ ਵਿੱਚ ਉਸ ਟਾਈਮ ਜਿਹੜਾ ਨਾ ਆਪਾਂ ਮੁਲਾਕਾਤ ਕਰਾਂਗੇ। ਅਗਰ ਕੋਈ ਬੂਰੇ ਵਾਲਾ ਤਾਂ ਆਪਾਂ ਨੂੰ ਦੇਖਣ ਵਾਲਾ ਚਾਦਰ ਵੀ ਹੈਗੀ ਤੇ ਇਹ ਲੈ ਜੀ ਬਸ, ਠੀਕ ਹੈ। ਪਰ ਇਹਨੂੰ ਵੀ ਮੋਤੀ ਲੱਗੇ, ਵੇਖ ਲਓ ਜੇ ਤੁਹਾਨੂੰ ਵੱਜਣਗੇ ਨਹੀਂ ਤੇ। ਕਿਹੜਾ ਗੱਲ ਤੇ ਲੱਗੇ ਦੋ ਉਹੀ ਮੈਂ ਤੁਹਾਨੂੰ ਘਰੇ ਕਹਿੰਦਾ ਇਹੀ ਚੀਜ਼ਾਂ ਪਾਉਣ ਨੂੰ, ਤੇ ਤੁਸੀਂ ਮੈਨੂੰ ਇਹੀ ਜਵਾਬ ਮਿਲਦਾ ਕੋਈ ਪੁੱਤਰ ਨਹੀਂ ਇਹ ਕਢਾਈ ਵੱਜਦੀ ਤੇ ਮੈਂ ਤਾਂ ਤੁਹਾਨੂੰ ਜਿਹੜਾ ਤੁਹਾਡਾ ਹੀ ਜਵਾਬ ਦਿੱਤਾ, ਮੈਨੂੰ ਤਾਂ ਕੋਈ ਮਸਲਾ ਨਹੀਂ। ਘਰੇ ਤਾਂ ਮੈਂ ਕੰਮ ਕਰਨਾ ਹੁੰਦਾ ਨਾ, ਭਾਂਡੇ ਧੋਣੇ, ਬੋਕਰ ਫੇਰ। ਅੱਛਾ ਤੇ ਕਿਤੇ ਵਾਂਡੇ ਜਾ ਕੇ ਉੱਥੋਂ ਨਾ ਹੋਈ ਹੱਥ ਪੜਤੀ ਨਹੀਂ ਪਾਉਣੇ, ਇਹਨਾਂ ਨੇ ਵਕਤ ਪਾਉਣਾ ਵਾਂਡੇ ਗਿਆ ਉਹਦੇ ਮੈਂ ਭਾਂਡੇ ਧੋਣੇ ਆ। ਨਹੀਂ ਤੇ ਬੰਦਾ ਕਰਾ ਹੀ ਦਿੰਦਾ ਨਾ, ਪਰ ਹੱਥ ਪੜਤੀ ਪਵਾ ਦਿੰਦਾ ਅਗਲੇ ਨਾਲ, ਕਿ ਅਗਲੇ ਨੂੰ ਉਹ ਤਾਂ ਫਿਰ ਕਰਨਾ ਤਾਂ ਪੈਣਾ ਹੀ ਆ, ਮੈਨੂੰ ਇਹ ਪਤਾ ਵਾ। ਚਲੋ ਮਿੰਟ ਮਾਰੋ ਫਿਰ ਆਦਾ ਕਰ ਲਓ ਪੈਕ। ਸਾਦਾ ਵੀ ਲੈ ਲੈਣੀ ਆ ਜਦੋਂ ਕੰਮ ਕਰਨ ਲੱਗੇ ਤਾਂ। ਆਇਆ ਹੋਈ ਨਾ ਗੱਲ, ਹਾਜ਼ਰ ਲਾਇਆ ਨਾ, ਹਾਜ਼ਰ ਵੇਖ ਸੂਟ ਸਾਰੇ ਦਾ ਸਾਰਾ ਮਹਿੰਦੀ ਲਾ ਕੇ, ਕਿਤੇ ਹਲਦੀ ਲਾ ਕੇ, ਕਸਮੇ ਮਾਤੀ ਮਾਰ ਛੱਡੀ ਸੂਟ ਦੀ ਹੈ। ਕੰਮ ਕਰਦੇ ਆ ਫਿਰ ਪੁੱਤ ਇਦਾਂ ਹੀ ਹੁੰਦਾ ਵਾ। ਇਦਾਂ ਹੀ ਹੁੰਦਾ, ਲੇਕਿਨ ਬੰਦਾ ਉਹ ਪਾ ਲੈਂਦਾ ਝੱਗਾ ਜਿਹਾ ਤੁਹਾਨੂੰ ਲਿਆ ਕੇ ਦਿੱਤਾ ਹੈ ਨਾ, ਝੋਲਾ ਜਿਹਾ ਉੱਤੇ ਪਾਉਣ ਵਾਲਾ, ਜਿਹਦੇ ਨਾਲ ਕੱਪੜੇ ਨਾਲ ਲਿਪੜਨ। ਉਹ ਸਾਰਾ ਬੰਦਾ ਇਹਤਿਆਤੀ ਤਦਾਬੀਰ ਬੰਦੇ ਨੂੰ ਅਪਣਾਉਣੀਆਂ ਚਾਹੀਦੀਆਂ ਨੇ। ਤੇ ਜਿਹੜਾ ਨਾ ਹੁਣ ਤਿਆਰੀਆਂ ਸਾਡੀਆਂ ਚੱਲ ਰਹੀਆਂ ਨੇ, ਇੱਕ ਵਾਰ ਪੈਕਿੰਗ ਸ਼ੈਕਿੰਗ ਕਰ ਲਈਏ ਤੇ ਉਸ ਤੋਂ ਬਾਅਦ ਦੱਸਦੇ ਆ ਕਿਉਂ ਜਾ ਰਹੇ ਆ, ਕਾਹਤੋਂ ਜਾ ਰਹੇ, ਕੀ ਹੋ ਰਿਹਾ। ਮੈਂ ਪਾ ਲੈਣੀ ਆ। ਠੀਕ ਹੋ ਗਿਆ। ਲੋ ਜੀ ਪੈਕਿੰਗ ਸ਼ੈਕਿੰਗ ਅਸੀਂ ਸਾਰੀ ਆਲਮੋਸਟ ਕਰ ਲਈ ਹੈ, ਠੀਕ ਹੈ। ਬੈਗ ਆਪਣਾ ਪੈਕ ਹੋ ਗਿਆ, ਉਧਰ ਇੱਕ ਝੋਲਾ ਜਿਹਾ ਪੈਕ ਹੋ ਗਿਆ। ਹੁਣ ਇਹ ਜਿਹੜਾ ਨਾ ਇਹਦਾ ਮਸਲਾ ਬਣ ਗਿਆ, ਮੈਨੂੰ ਬੇਬੇ ਨੇ ਦੱਸਿਆ ਨਹੀਂ, ਜਿਹੜਾ ਨਾ ਉਥੋਂ ਦਾ ਵੈਜ ਹੀ ਪਿਆ ਹੋਇਆ, ਇਹਨੂੰ ਜਿਹੜਾ ਨਾ ਇੱਥੇ ਬੇਬੇ ਨੇ ਗਾਂਢੇ ਟੱਕ ਲਾਏ ਨੇ, ਕਿਤੇ ਬੇਬੇ ਕਹਿੰਦੀ ਨੂੰ ਖਿੱਚਿਆ ਗਿਆ ਸੀ। ਇਹ ਸਵੇਰੇ ਹੁਣ ਜਿਹੜਾ ਮੈਨੂੰ ਵੈਲਡ ਕਰਾਉਣਾ, ਬਸ ਇਹ ਆਪਣਾ ਕੰਮ ਰਹਿ ਗਿਆ। ਬਾਕੀ ਪੈਕਿੰਗ ਸ਼ੈਕਿੰਗ ਡਨ ਹੋ ਗਈ। ਇਨਸ਼ਾਅੱਲਾ ਮਿਲਦੇ ਹਾਂ ਫਿਰ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ, ਲਾਈਕ ਸ਼ੇਅਰ ਕਮੈਂਟ ਚੈਨਲ ਕਰ ਸਬਸਕ੍ਰਾਈਬ, ਕਿਉਂਕਿ ਹੁਣ ਰਾਤ ਕਾਫੀ ਜ਼ਿਆਦਾ ਹੋ ਗਈ, ਹੁਣ ਟਾਈਮ ਨਾਲ ਸੋਵਾਂਗੇ ਤੇ ਸਵੇਰ ਟਾਈਮ ਨਾਲ ਉੱਠਾਂਗੇ। ਇਸ ਟਾਈਮ ਕੋਈ 10 ਵੱਜ ਗਏ ਨੇ, ਬਾਹਰ ਫੁੱਲ ਤਾਰੀ ਹੀ ਰਾਤ ਛਾ ਚੁੱਕੀ ਹੈ। ਤੇ ਸਵੇਰ ਮਿਲਦੇ ਹਾਂ ਫਿਰ ਇਨਸ਼ਾਅੱਲਾ। ਦੁਆਵਾਂ 'ਚ ਯਾਦ ਰੱਖੋ, ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਦੁਆਵਾਂ। ਅੱਲਾ ਦੇ ਵਾਲੇ, ਟਾਟਾ ਬਾਏ ਬਾਏ।